अस्सलाम वालेकुम साथियों। ਅੱਜ ਤੁਹਾਨੂੰ ਕਹਾਣੀ ਸੁਣਾ ਰਹੇ ਹਾਂ ਵੀ ਚਿੜੀ ਵਿਚਾਰੀ ਕੀ ਕਰੇ। ਬਾਦਸ਼ਾਹ ਹੁੰਦਾ ਇੱਕ ਤੇ ਉਹਨੂੰ ਨਾ ਲੰਮੀਆਂ ਲੰਮੀਆਂ ਕਹਾਣੀਆਂ ਸੁਣਨ ਦਾ ਬੜਾ ਸ਼ੌਕ ਹੁੰਦਾ। ਉਹ ਐਲਾਨ ਕਰ ਛੱਡਦਾ ਵੀ ਮੈਨੂੰ ਜਿਹੜਾ ਕੋਈ ਲੰਮੀ ਕਹਾਣੀ ਸੁਣਾਏਗਾ ਨਾ ਜਿਹੜੀ ਮੈਨੂੰ ਲੰਮੀ ਲੱਗੇ ਉਹਨੂੰ ਮੈਂ ਬਹੁਤ ਜ਼ਿਆਦਾ ਇਨਾਮੋ ਇਕਰਾਮ ਦਿਆਂਗਾ, ਤੇ ਜਿਹਦੀ ਕਹਾਣੀ ਮੈਨੂੰ ਛੋਟੀ ਲੱਗੀ ਨਾ ਉਹਨੂੰ ਛਿੱਤਰ ਵੱਜਣਗੇ। ਆਂਦਾ ਬੰਦਾ ਇੱਕ ਕਈ ਘੰਟੇ ਕਹਾਣੀ ਸੁਣਾਉਂਦਾ ਰਹਿੰਦਾ, ਤੇ ਜਦੋਂ ਕਹਾਣੀ ਮੁੱਕਦੀ ਤਾਂ ਬਾਦਸ਼ਾਹ ਕਹਿੰਦਾ ਬਸ ਮਾਰੋ ਇਹਨੂੰ ਲਿੱਤਰ। ਖੈਰ ਲਿੱਤਰ ਛਿੱਤਰ ਪੈਂਦੇ ਗਰੀਬ ਨੂੰ। ਲੋਕਾਂ ਨੂੰ ਪਤਾ ਲੱਗਦਾ ਵੀ ਬਾਦਸ਼ਾਹ ਵਾਕਿਆ ਲਿੱਤਰ ਮਾਰਦਾ, ਕਈ ਵਿੱਚੋਂ ਖਿਸਕ ਜਾਂਦੇ ਕਹਾਣੀ ਸੁਣਾਉਣ ਵਾਲੇ। ਅਗਲੇ ਬੰਦੇ ਦੀ ਵਾਰੀ ਆਉਂਦੀ, ਉਹਨੂੰ ਉਹ ਨਾ ਤਕਰੀਬਨ ਪੂਰਾ ਦਿਨ ਹੀ ਕਹਾਣੀ ਸੁਣਾਉਂਦਾ ਰਿਹਾ। ਸ਼ਾਮ ਨੂੰ ਕਹਾਣੀ ਮੁੱਕ ਜਾਂਦੀ, ਬਾਦਸ਼ਾਹ ਕਹਿੰਦਾ ਮਾਰੋ ਇਹਨੂੰ ਲਿੱਤਰ। ਖੈਰ ਉਹਨੂੰ ਲਿੱਤਰ ਛਿੱਤਰ ਪੈਂਦੇ, ਹੋਰ ਬੰਦੇ ਝੜ ਜਾਂਦੇ ਵਿੱਚੋਂ। ਬੰਦਾ ਇੱਕ ਆਂਦਾ, ਉਹਨੂੰ ਨਾ ਬਾਦਸ਼ਾਹ ਨੂੰ ਕਹਾਣੀ ਸ਼ੁਰੂ ਕਰਦਾ, ਸੁਬਾਹ ਤੋਂ ਸ਼ਾਮ ਹੋ ਜਾਂਦੀ, ਸ਼ਾਮ ਤੋਂ ਰਾਤ ਹੁੰਦੀ, ਸੌਂ ਜਾਂਦੇ, ਉੱਠਦੇ, ਫਿਰ ਸ਼ੁਰੂ ਹੋ ਜਾਂਦੀ ਕਹਾਣੀ। ਉਹ ਹਫ਼ਤਾ ਕਹਾਣੀ ਸੁਣਾਉਂਦਾ ਰਹਿੰਦਾ, ਉਹ ਹਫ਼ਤੇ ਬਾਅਦ ਕਹਾਣੀ ਮੁੱਕ ਜਾਂਦੀ। ਬਾਦਸ਼ਾਹ ਕਹਿੰਦਾ ਬਸ ਐਡੀ ਕੁ ਕਹਾਣੀ, ਮਾਰੋ ਇਹਨੂੰ ਲਿੱਤਰ। ਖੈਰ ਉਹਨੂੰ ਲਿੱਤਰ ਛਿੱਤਰ ਪੈਂਦੇ ਗਰੀਬ ਨੂੰ। ਤੇ ਹੁਣ ਬਾਦਸ਼ਾਹ ਨੂੰ ਕੋਈ ਕਹਾਣੀ ਨਹੀਂ ਸੁਣਾਉਣ ਆਉਂਦਾ, ਵੀ ਹੁਣ ਇੱਕ ਹਫ਼ਤਾ ਕਹਾਣੀ ਸੁਣਾਈ, ਉਹ ਵੀ ਬਾਦਸ਼ਾਹ ਨੂੰ ਛੋਟੀ ਲੱਗਣ ਡਈ। ਖੈਰ ਫੈਲ ਜਾਂਦੀ ਗੱਲ ਵੀ ਬਾਦਸ਼ਾਹ ਨੇ ਕਹਾਣੀ ਘੂਣੀ ਕੋਈ ਨਹੀਂ ਸੁਣਨੀ, ਤੇ ਬਾਅਦ ਲਿੱਤਰ ਮਾਰਨ ਦਾ ਬਹਾਨਾ ਲੱਭਦਾ ਬਾਦਸ਼ਾਹ। ਲੋਕੀ ਕੋਈ ਵੀ ਨਹੀਂ ਆਂਦਾ ਉੱਤੇ ਆ ਰਿਹਾ ਹੁੰਦਾ, ਤੇ ਇੱਕ ਬੱਚੇ ਦੋ ਜਿਹੜੇ ਨਾ ਉਹ ਆ ਜਾਂਦੇ ਬਾਦਸ਼ਾਹ ਕੋਲ। ਬਾਦਸ਼ਾਹ ਕਹਿੰਦਾ ਵੀ ਗੱਲ ਹੈ ਵੀ ਮੈਂ ਬੱਚੇ ਕੋਈ ਨਹੀਂ ਵੇਖਣੇ, ਲਿੱਤਰ ਉਹ ਭਰਾਵਾਂਗਾ ਵੀ ਤੁਹਾਨੂੰ ਸੁਰਤ ਆ ਜਾਏ ਜੇ ਮੈਨੂੰ ਕਹਾਣੀ ਛੋਟੀ ਲੱਗੀ। ਕਹਿੰਦਾ ਬਾਦਸ਼ਾਹ ਸਲਾਮਤ, ਤੇ ਜੇ ਕਹਾਣੀ ਵੱਡੀ ਲੱਗੀ ਤੇ ਲੰਮੀ ਲੱਗੀ ਤੇ ਫੇਰ? ਕਹਿੰਦਾ ਤੇ ਇਨਾਮ ਤੁਹਾਡੀ ਮਰਜ਼ੀ ਦਾ। ਖੈਰ ਸ਼ੁਰੂ ਹੋ ਜਾਂਦਾ, ਕਹਿੰਦਾ ਜੀ ਠੀਕ ਹੈ ਯਾਰ। ਹੁਣ ਬੱਚੇ ਕਹਾਣੀ ਸ਼ੁਰੂ ਕਰਦੇ ਆ ਜੀ। ਕਹਿੰਦੇ ਜੀ ਇੱਕ ਬਾਦਸ਼ਾਹ ਸੀ, ਉਹਨੂੰ ਨਾ ਆਪਣੀ ਆਵਾਮ ਨਾਲ ਬਹੁਤ ਪਿਆਰ ਸੀ। ਉਹਨੂੰ ਖਤਰਾ ਹੋਇਆ ਉਹਦੇ ਕਿ ਨਾ ਮੇਰੀ ਕਿਤੇ ਆਵਾਮ ਤੇ ਨਾ ਕਹਿਤ ਨਾ ਪੈ ਜਾਏ, ਅੱਲਾ ਨਾ ਕਰੇ ਆਵਾਮ ਭੁੱਖੀ ਨਾ ਮਰਨ ਲੱਗ। ਉਹਨੇ ਹੁਕਮ ਦਿੱਤਾ ਪਈ ਨਾ ਇੱਕ ਗੋਦਾਮ ਬਣਾਓ ਬਹੁਤ ਵੱਡਾ ਏਕੜਾਂ 'ਚ। ਖੈਰ ਇੱਕ ਗੋਦਾਮ ਬਣਾਇਆ ਗਿਆ, ਉਹਨੇ ਦੇਖਿਆ ਉਹਨੂੰ ਛੋਟਾ ਲੱਗਾ। ਉਹ ਕਹਿੰਦਾ ਨਹੀਂ ਇਹਦੇ ਨਾਲ ਮੁਕਤਸਿਲ ਏਡੇ ਏਡੇ 7 ਗੋਦਾਮ ਹੋਰ ਬਣਾਓ। ਉਹ ਖੈਰ ਉਹ 7 ਗੋਦਾਮ ਬਣਾਏ ਗਏ ਜਿਹੜੇ ਇੱਕ ਦੂਸਰੇ ਦੇ ਨਾਲ ਮਿਲਦੇ ਜੁਲਦੇ ਸੀ। ਉਹ ਸਾਰੇ ਗੰਦਮ ਨਾਲ ਭਰ ਦਿੱਤੇ ਗਏ ਤੇ ਉਹਨੂੰ ਸੀਲ ਬੰਦ ਕਰਤਾ ਗਿਆ। ਹਰ ਪਾਸੇ ਉਹ ਬੰਦ ਸੀ, ਇੱਕ ਪਾਸੇ ਇੱਕ ਸੁਰਾਖ ਰਹਿ ਗਿਆ ਸੀ। ਇੱਕ ਚਿੜੀ ਸੀ ਵਿਚਾਰੀ, ਉਹਨੂੰ ਬੜੀ ਭੁੱਖ ਲੱਗੀ ਸੀ। ਉਹ ਆਂਦੀ ਉੱਥੇ, ਉਹ ਸੁਰਾਖ ਦੇ ਅੰਦਰ ਜਾਂਦੀ, ਤੇ ਅੰਦਰ ਵੇਖਦੀ ਦਾਣੇ। ਚਿੜੀ ਜਾਂਦੀ ਤੇ ਦਾਣਾ ਚੁੱਕ ਕੇ ਲੈ ਜਾਂਦੀ, ਆਪਣੇ ਬੱਚੇ ਨੂੰ ਖਵਾਉਂਦੀ, ਤੇ ਫਿਰ ਆਂਦੀ ਹੈ ਤੇ ਦਾਣਾ ਚੁੱਕਦੀ ਹੈ ਤੇ ਫਿਰ ਲੈ। ਫਿਰ ਚਿੜੀ ਆਈ ਤੇ ਦਾਣਾ ਲੈ ਗਈ, ਚਿੜੀ ਆਈ ਤੇ ਦਾਣਾ ਲੈ ਗਈ, ਚਿੜੀ ਆਈ ਤੇ ਦਾਣਾ ਲੈ ਗਈ, ਚਿੜੀ ਆਈ ਤੇ ਦਾਣਾ ਲੈ ਗਈ। ਉਹ 10 ਕੁ ਮਿੰਟ ਉਹਨੇ ਇੰਜ ਕੀਤਾ ਨਾ, ਤੇ ਬਾਦਸ਼ਾਹ ਕਹਿੰਦਾ ਵੀ ਅੱਗੇ ਵੀ ਟੁਰ, ਵੀ ਚਿੜੀ ਆਈ ਤੇ ਦਾਣਾ ਲੈ ਗਈ। ਤੇ ਕਹਿੰਦਾ ਬਾਦਸ਼ਾਹ ਸਲਾਮਤ ਖਲੋ ਜਾਓ, ਹੁਣ ਕਹਾਣੀ ਦਾ ਹਿੱਸਾ ਹੈ। ਖੈਰ ਬਾਦਸ਼ਾਹ ਚੁੱਪ ਕਰ ਜਾਂਦਾ, ਫਿਰ ਵੀ ਸ਼ੁਰੂ ਹੋ ਜਾਂਦਾ, ਚਿੜੀ ਆਈ ਤੇ ਦਾਣਾ ਲੈ ਗਈ, ਚਿੜੀ ਆਈ ਤੇ ਦਾਣਾ ਲੈ ਗਈ, ਚਿੜੀ ਆਈ ਤੇ ਦਾਣਾ ਲੈ ਗਈ। ਉਹ ਬਾਦਸ਼ਾਹ ਵੇਖਦਾ ਰਹਿੰਦਾ, ਹੁਣ ਕਿੰਨੀ ਕੁ ਦੇਰ ਸੁਣੇ ਵੀ ਚਿੜੀ ਆਈ ਤੇ ਦਾਣਾ ਲੈ ਗਈ। ਬਾਦਸ਼ਾਹ ਨੂੰ ਰੋਕਦਾ ਫਿਰ ਵੀ ਯਾਰ ਬੱਸ ਘਰ, ਵੀ ਚਿੜੀ ਆਈ ਤੇ ਦਾਣਾ ਲੈ ਗਈ। ਕਹਿੰਦਾ ਬਾਦਸ਼ਾਹ ਸਲਾਮਤ ਕਹਾਣੀ ਮੁੱਕਣ ਦੇ, ਤੁਹਾਨੂੰ ਲੰਮੀ ਲੱਗੇ ਤਾਂ ਤੁਸੀਂ ਦੱਸ ਦੇਣਾ। ਬਾਦਸ਼ਾਹ ਖਾ ਚੁੱਪ ਕਰ ਜਾਂਦਾ, ਫਿਰ ਸ਼ੁਰੂ ਹੋ ਜਾਂਦਾ, ਚਿੜੀ ਆਈ ਤੇ ਦਾਣਾ ਲੈ ਗਈ, ਚਿੜੀ ਆਈ ਤੇ ਦਾਣਾ ਲੈ ਗਈ, ਚਿੜੀ ਆਈ ਤੇ ਦਾਣਾ ਲੈ ਗਈ। ਘੰਟਾ ਕੁ ਸੁਣਦਾ ਬਾਦਸ਼ਾਹ, ਫਿਰ ਉਹਨੂੰ ਕਹਿੰਦਾ ਯਾਰ ਤੂੰ ਕਹਾਣੀ ਮੁਕਾ, ਤੂੰ ਚਿੜੀ ਆਈ ਤੇ ਦਾਣਾ ਲੈ ਗਈ ਦੇ ਵਿੱਚ ਪੈ ਗਿਆ, ਵੀ ਉਹ ਚਿੜੀ ਨੇ ਕਿੰਨੀ ਕੁ ਦੇਰ ਆਣਾ। ਕਹਿੰਦਾ ਬਾਦਸ਼ਾਹ ਸਲਾਮਤ 7 ਗੋਦਾਮ ਖਾਲੀ ਕਰਨੇ ਚਿੜੀ ਨੇ। ਉਹ ਬਾਦਸ਼ਾਹ ਨੇ ਖੈਰ ਹੱਥ ਜੋੜਦਾ ਤੇ ਉਹਨਾਂ ਨੂੰ ਇਨਾਮ ਸ਼ਨਾਮ ਦਿੰਦਾ ਤੇ ਟੋਰ ਦਿੰਦਾ, ਤੇ ਮਾਫੀ ਮੰਗਦਾ ਵੀ ਅੱਗੇ ਤੋਂ ਮੈਂ ਇਹੋ ਜਿਹੀ ਗੱਲ ਕਿਸੇ ਨਾਲ ਨਹੀਂ ਕਰਦਾ। ਤੇ ਖੈਰ ਲੋ ਜੀ ਮੁੱਕ ਗਈ ਬਾਤ ਤੇ ਹੋ ਗਈ ਰਾਤ। ਛਤਨੀ ਸੀ ਬੈਠਕ ਤੇ ਛੱਤ ਲਈ ਸਬਾਤ, ਡਾਉਣੀ ਸੀ ਮੰਜੀ ਤੇ ਡਾਹ ਲਈ ਪੀੜੀ, ਤੇ ਸੌਣਾ ਸੀ ਮੈਂ ਤੇ ਸੌਂ ਗਈ ਕੀੜੀ।
ਅੱਲਾ ਦੇ ਵੱਲ